ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਐਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖੁਦਾ ਦਾ ਕਲਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ ਵਾਂ। ਤੇ ਅਸੀਂ ਅੱਜ ਫਿਰ ਯਾਕੂਬ ਦੇ ਖੱਤ ਚੋਂ ਪੜਾਂਗੇ। ਯਾਕੂਬ ਦਾ ਲਿਖਿਆ ਹੋਇਆ ਖੱਤ, ਉਹਦਾ 5ਵਾਂ ਬਾਬ ਤੇ ਉਹਦੀ 13ਵੀਂ ਤੇ 14ਵੀਂ ਆਇਤ ਖੁਦਾ ਦੇ ਕਲਾਮ ਚੋਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਤੁਹਾਡੇ ਵਿੱਚੋਂ ਕੋਈ ਮੁਸੀਬਤ 'ਚ ਹੋਵੇ ਤੇ ਦੁਆ ਕਰੇ, ਤੇ ਜੇ ਖੁਸ਼ ਹੋਵੇ ਤੇ ਫਿਰ ਹਮਦ ਦੇ ਗੀਤ ਗਾਏ। ਜੇ ਤੁਹਾਡੇ 'ਚੋਂ ਕੋਈ ਬਿਮਾਰ ਹੋਵੇ ਤੇ ਉਹ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਏ, ਤੇ ਉਹ ਬਜ਼ੁਰਗ ਖੁਦਾ ਦਾ ਨਾਮ ਲੈ ਕੇ ਉਹਦੇ ਤੇ ਤੇਲ ਮਲ ਕੇ ਤੇ ਦੁਆ ਕਰਨ। ਤੇ ਜਿਹੜੀ ਦੁਆ ਈਮਾਨ ਨਾਲ ਹੋਵੇਗੀ ਉਹਦੇ ਜ਼ਰੀਏ ਬਿਮਾਰ ਬਚ ਜਾਏਗਾ ਤੇ ਖੁਦਾਵੰਦ ਉਹਨੂੰ ਉਠਾ ਖੜਾ ਕਰੇਗਾ। ਤੇ ਜੇ ਉਹਨੇ ਗੁਨਾਹ ਕੀਤੇ ਹੋਣਗੇ ਤੇ ਉਹਨਾਂ ਦੀ ਮਾਫੀ ਵੀ ਮਿਲ ਜਾਏਗੀ। ਇਹ 15 ਆਇਤਾਂ ਤੀਕਰ ਅਸੀਂ ਖੁਦਾ ਦੇ ਕਲਾਮ 'ਚ ਪੜ੍ਹਿਆ, 13 ਆਇਤ ਤੋਂ ਲੈ ਕੇ 15 ਆਇਤ ਤੱਕ। ਤੇ ਭਰਾਓ, ਅੱਜ ਮੈਂ ਗੱਲ ਇਹ ਕਰਨਾ ਚਾਹਨਾ, ਖੁਦਾ ਦਾ ਕਲਾਮ ਸਾਨੂੰ ਆਂਦਾ ਹੈ ਕਿ ਜੇ ਕੋਈ ਮੁਸੀਬਤ 'ਚ ਹੋਵੇ ਤੇ ਦੁਆ ਕਰੇ, ਤੇ ਜੇ ਕੋਈ ਖੁਸ਼ ਹੋਵੇ ਤੇ ਹਮਦ ਦੇ ਗੀਤ ਗਾਏ। ਖੁਸ਼ੀ ਤੇ ਗਮੀ ਦੋਵਾਂ ਦੀ ਗੱਲ ਹੋਣ ਡਈ ਜੇ। ਮੁਸੀਬਤ 'ਚ ਹੋਵੇ ਤੇ ਕੀ ਕਰੇ? ਦੁਆ ਕਰੇ, ਸ਼ਿਕਾਇਤਾਂ ਨਾ ਕਰੇ। ਪਾਦਰੀ ਸਾਹਿਬ, ਅਸੀਂ ਇੰਨੀ ਮੁਸੀਬਤ 'ਚ ਆ ਤੇ ਤੁਸੀਂ ਸਾਡੇ ਘਰ ਨਹੀਂ ਆਏ। ਸ਼ਿਕਵਾ ਤੇ ਸ਼ਿਕਾਇਤਾਂ, ਖੁਦਾ ਨਾਰਾਜ਼ ਹੁੰਦਾ ਜੀ। ਖੁਦਾ ਕਹਿੰਦਾ ਕੀ ਹੈ? ਜੇ ਕੋਈ ਮੁਸੀਬਤ 'ਚ ਹੋਵੇ ਤੇ ਦੁਆ ਕਰੇ। ਕੀ ਕਰਨੀ ਹੈ? ਦੁਆ ਕਰਨੀ ਹੈ। ਉਹ ਤੁਸੀਂ ਆਪ ਦੁਆ ਕਰੋ। ਖੁਦਾ ਤੁਹਾਨੂੰ ਦੁਆ ਕਰਨ ਲਈ ਕਹਿਣ ਡਿਆ। ਖੁਦਾ ਦਾ ਕਲਾਮ ਉਸ ਸ਼ਖਸ ਨੂੰ ਕਹਿ ਰਿਹਾ ਜਿਹੜਾ ਮੁਸੀਬਤ ਦੇ ਵਿੱਚ ਹੈ ਕਿ ਉਹ ਦੁਆ ਕਰੇ। ਉਹਦੇ ਜਿਹੜਾ ਮੁਸੀਬਤ ਦੇ ਵਿੱਚ, ਉਹਦੇ ਦੁਆ ਕਰਨ ਦੇ ਨਾਲ ਖੁਦਾ ਉਹਨੂੰ ਉਠਾ ਖੜਾ ਕਰੇਗਾ। ਉਹ ਡਿੱਗੇ ਹੋਏ ਨੂੰ ਚੁੱਕ ਲੇਗਾ। ਲੇਕਿਨ ਅਸੀਂ ਜ਼ਰਾ ਇਸ ਆਇਤ ਨੂੰ ਜ਼ਰਾ ਗੌਰ ਨਾਲ ਸਮਝ ਲਈਏ। ਜਿਹੜਾ ਕੋਈ ਮੁਸੀਬਤ 'ਚ ਹੋਵੇ ਤੇ ਉਹ ਕੀ ਕਰੇ? ਦੁਆ ਕਰੇ। ਹੋਰ ਕੋਈ ਦੂਜਾ ਕੰਮ ਤੇ ਨਹੀਂ ਕਿਹਾ। ਹੋਰ ਕੋਈ ਕੰਮ ਨਹੀਂ ਕਹਿਣ ਡਿਆ। ਇੱਕੋ ਹੀ ਕੰਮ ਕਹਿਣ ਡਿਆ ਕਿ ਦੁਆ ਕਰੋ। ਮੁਸੀਬਤ 'ਚ ਹੋਵੇ ਤਾਂ ਕੀ ਕਰੋ? ਦੁਆ ਕਰੋ। ਤੇ ਅਸੀਂ ਕੀ ਕਰਨੇ ਆ? ਤੁਸੀਂ ਆਪਣੇ ਆਪ ਵੱਲ ਆਪ ਵੇਖ ਸਕਦੇ ਹੋ ਕਿ ਅਸੀਂ ਮੁਸੀਬਤ 'ਚ ਹੋਈਏ ਤੇ ਕੀ ਕਰਨੇ ਆ। ਲੇਕਿਨ ਹੁਕਮ ਕੀ ਹੈ? ਖੁਦਾ ਦਾ ਹੁਕਮ ਕੀ ਹੈ? ਹੁਕਮ ਇੱਕ ਹੀ ਹੈ ਕਿ ਮੁਸੀਬਤ 'ਚ ਹੋਵੋ ਤੇ ਦੁਆ ਕਰੋ। ਖੁਦਾ ਦੀ ਹਜ਼ੂਰੀ ਦੇ ਵਿੱਚ ਚਲੇ ਜਾਓ। ਉਹ ਬਈ ਮੁਸੀਬਤ 'ਚ ਆਏ ਕਿਉਂ ਜੇ? ਮੁਸੀਬਤ 'ਚ ਕਿਉਂ ਘੱਲੇ ਗਏ ਹੋ? ਮੁਸੀਬਤ 'ਚ ਕਿਵੇਂ ਵੜ ਗਏ ਹੋ? ਆਖਰ ਕੋਈ ਗਲਤੀ ਹੋਈ ਹੈ? ਖੁਦਾ ਨਾਰਾਜ਼ ਹੋਇਆ ਤੇ ਤਦ ਗਏ ਹੋ? ਤਦ ਹੀ ਜਾਂਦੇ ਨਾ। ਖੁਦਾ ਨਾਰਾਜ਼ ਹੋ ਗਿਆ ਤੇ ਮੁਸੀਬਤ 'ਚ ਚਲੇ ਗਏ। ਜਿਵੇਂ ਬਨੀ ਇਸਰਾਈਲ ਖੁਦਾ ਦੇ ਖਿਲਾਫ ਗੁਨਾਹ ਕਰਦੀ ਸੀ ਤੇ ਖੁਦਾ ਉਹਨਾਂ ਨੂੰ ਗੈਰ ਕੌਮਾਂ ਦੇ ਹਵਾਲੇ ਕਰ ਦਿੰਦਾ ਸੀ। ਫਿਰ ਉਹ ਅਸੀਰ ਹੋ ਕੇ ਚਲੇ ਜਾਂਦੇ ਹਨ ਤੇ ਫਿਰ ਰੋਂਦੇ ਹਨ, ਜ਼ੁਲਮ ਹੁੰਦਾ ਸੀ ਉਹਨਾਂ ਦੇ। ਐਸੇ ਤਰ੍ਹਾਂ ਜਦੋਂ ਅਸੀਂ ਗੁਨਾਹ ਕਰਨੇ ਆ ਤੇ ਫਿਰ ਮੁਸੀਬਤ ਆ ਜਾਂਦੀ ਸਾਡੇ ਤੇ। ਤੇ ਬਾਈਬਲ ਸਾਨੂੰ ਦੱਸਦੀ ਹੈ, ਖੁਦਾ ਦਾ ਕਲਾਮ ਹੈ, ਕਹਿੰਦਾ ਹੈ ਜੇ ਤੁਸੀਂ ਮੁਸੀਬਤ 'ਚ ਹੋ ਤੇ ਦੁਆ ਕਰੋ। ਤੇ ਦੂਜਾ ਤਰੀਕਾ ਮੁਸੀਬਤ ਆਉਣ ਦਾ ਇਹ ਜੇ ਕਿ ਖੁਦਾ ਤੁਹਾਡੀ ਤਰੱਕੀ ਚਾਹੁੰਦਾ ਹੈ। ਖੁਦਾ ਤੁਹਾਡੀ ਤਰੱਕੀ ਚਾਹੁੰਦਾ ਹੈ। ਖੁਦਾ ਚਾਹੁੰਦਾ ਕਿ ਤੁਸੀਂ ਈਮਾਨ 'ਚ ਮਜ਼ਬੂਤ ਹੋਵੋ। ਖੁਦਾ ਚਾਹੁੰਦਾ ਕਿ ਤੁਹਾਡਾ ਕੱਦ, ਰੂਹਾਨੀ ਕੱਦ ਵਧੇ। ਤੇ ਜਦੋਂ ਤੁਸੀਂ ਆਪਣੇ ਰੂਹਾਨੀ ਕੱਦ ਨੂੰ ਵਧਾਉਣਾ ਨਹੀਂ ਚਾਹੁੰਦੇ ਤੇ ਫਿਰ ਤੁਸੀਂ ਮੁਸੀਬਤ 'ਚ ਦੁਆ ਨਹੀਂ ਕਰਦੇ। ਤੇ ਖੁਦਾ ਕੀ ਚਾਹੁੰਦਾ ਹੈ? ਖੁਦਾ ਇਹ ਚਾਹੁੰਦਾ ਹੈ, ਦੂਜਾ ਤਰੀਕਾ ਇਹ ਦੱਸਦਾ ਹੈ ਕਿ ਤੁਸੀਂ ਮੁਸੀਬਤ 'ਚ ਹੋ
ਤੇ ਦੁਆ ਕਰੋ। ਖੁਦਾ ਤੁਹਾਡੀ ਤਰੱਕੀ ਚਾਹੁੰਦਾ ਹੈ, ਖੁਦਾ ਤੁਹਾਨੂੰ ਈਮਾਨ 'ਚ ਮਜ਼ਬੂਤ ਕਰਨਾ ਚਾਹੁੰਦਾ ਹੈ, ਖੁਦਾ ਤੁਹਾਡਾ ਰੂਹਾਨੀ ਕੱਦ ਵਧਾਉਣਾ ਚਾਹੁੰਦਾ ਹੈ, ਖੁਦਾ ਤੁਹਾਨੂੰ ਬਰਕਤ ਦੇਣਾ ਚਾਹੁੰਦਾ ਹੈ। ਤੇ ਬਰਕਤ ਐਵੇਂ ਨਹੀਂ ਜੇ ਮਿਲਦੀ, ਬਰਕਤ ਪਾਉਣ ਲਈ ਪਹਿਲੋਂ ਮੁਸੀਬਤ 'ਚੋਂ ਗੁਜ਼ਰਨਾ ਪੈਂਦਾ ਹੈ। ਤੇ ਇੱਕ ਹੋਰ ਜੇ ਨਾਲ ਇਹਦੇ, ਜਦੋਂ ਖੁਦਾ ਤੁਹਾਨੂੰ ਸਾਫ਼ ਕਰਨਾ ਚਾਹੁੰਦਾ ਨਾ, ਜਿਵੇਂ ਪਾਸੇ ਦਾ ਸੋਨਾ ਹੈ, ਕਿਹੜਾ 22 ਕਰੇਟ ਸੋਨਾ, ਪਾਸੇ ਦਾ ਸੋਨਾ, ਚੰਗਾ ਸੋਨਾ ਬਣਾਉਣਾ ਚਾਹੁੰਦਾ ਨਾ, ਤੇ ਉਦੋਂ ਕੀ ਕਰਦਾ ਹੈ? ਸੁਨਿਆਰਾ ਉਹਨੂੰ ਅੱਗ ਦੀ ਭੱਠੀ 'ਚ ਸੁੱਟਦਾ ਹੈ ਤੇ ਸਾਰੀ ਮੈਲ ਉਹਦੀ ਸਾਫ਼ ਹੋ ਜਾਂਦੀ ਹੈ। ਤੇ ਜਦੋਂ ਬਾਹਰ ਕੱਢਦਾ ਨਾ, ਤੇ ਉਹ ਸੁਥਰਾ ਸੋਨਾ ਬਣ ਜਾਂਦਾ ਹੈ, ਸਾਫ਼, ਚਮਕਦਾਰ। ਇਸ ਤਰ੍ਹਾਂ ਹੀ ਖੁਦਾ ਤੁਹਾਨੂੰ ਜਦੋਂ ਰੂਹਾਨੀ ਤੌਰ ਤੇ ਸੋਹਣਾ ਬਣਾਉਣਾ ਚਾਹੁੰਦਾ ਨਾ, ਮਜ਼ਬੂਤ ਬਣਾਉਣਾ ਚਾਹੁੰਦਾ ਹੈ, ਤੇ ਨਾਸ ਕਰਨਾ ਚਾਹੁੰਦਾ ਤੁਹਾਡੇ ਤੇ ਤੁਹਾਡੇ ਤੇ ਪਹਿਲਾਂ ਮੁਸੀਬਤ ਆਉਣ ਦਿੰਦਾ ਹੈ ਕਿ ਮੁਸੀਬਤ ਚੋਂ ਗੁਜ਼ਰੋ, ਮੁਸੀਬਤ ਚੋਂ ਲੰਘੋ ਤੇ ਚੰਗੀ ਤਰ੍ਹਾਂ ਸਾਫ਼ ਹੋ ਜਾਓ। ਤੇ ਜਦੋਂ ਤੁਸੀਂ ਚੰਗੀ ਤਰ੍ਹਾਂ ਸਾਫ਼ ਹੋ ਜਾਓਗੇ ਨਾ, ਤੇ ਫਿਰ ਸੋਹਣੇ ਇਮਾਨਦਾਰ ਬਣ ਜਾਓਗੇ, ਸੋਹਣੇ ਯਿਸੂ ਨੂੰ ਪਿਆਰ ਕਰਨ ਵਾਲੇ ਬਣ ਜਾਓਗੇ, ਤੇ ਤੁਹਾਡੀ ਖੂਬਸੂਰਤੀ ਆਏਗੀ, ਤੇ ਤੁਹਾਡੇ ਕੋਲ ਬਰਕਤ ਵੀ ਹੋਏਗੀ, ਤੇ ਰੂਹਾਨੀ ਕੱਦ ਵੀ ਵਧੇਗਾ, ਤੇ ਸੋਹਣੇ ਵੀ ਲੱਗੋਗੇ। ਇਸ ਲਈ ਮੁਸੀਬਤ 'ਚ ਹੋਵੋ ਤੇ ਦੁਆ ਕਰੋ, ਦੂਜਾ ਕੰਮ ਨਾ ਕਰੋ। ਚਾਹੇ ਬਾਪ ਹੈ, ਉਹ ਮੁਸੀਬਤ 'ਚ ਗਿਆ ਤਾਂ ਉਹ ਵੀ ਦੁਆ ਕਰੇ। ਜੇ ਔਲਾਦ ਹੈ, ਮੁਸੀਬਤ 'ਚ ਗਈ ਹੈ, ਤਾਂ ਉਹ ਵੀ ਦੁਆ ਕਰਨ। ਇਸ ਹਰ ਸ਼ਖਸ ਲਈ ਪੈਗਾਮ ਹੈ, ਹਰ ਖਾਨਦਾਨ ਲਈ ਪੈਗਾਮ ਹੈ ਕਿ ਜੇ ਤੁਸੀਂ ਮੁਸੀਬਤ 'ਚ ਹੋ ਤੇ ਦੁਆ ਕਰੋ। ਬਾਜ਼ ਔਕਾਤ ਖੁਦਾ ਖਾਨਦਾਨਾਂ ਨੂੰ ਬਰਕਤ ਦੇਣਾ ਚਾਹੁੰਦਾ ਹੈ, ਇਸ ਲਈ ਮੁਸੀਬਤ ਦੇ ਵਕਤ ਸਿਰਫ ਇੱਕ ਹੀ ਕੰਮ ਕਿਹਾ ਖੁਦਾ ਨੇ, ਦੁਆ ਕਰੋ। ਯਾਦ ਰਹੇਗਾ ਕਿ ਮੁਸੀਬਤ 'ਚ ਸਿਰਫ ਦੁਆ ਕਰਨੀ ਹੈ, ਹੋਰ ਕੋਈ ਕੰਮ ਨਹੀਂ ਕਰਨਾ। ਨਾ ਸ਼ਿਕਾਇਤ ਲਾਣੀ ਹੈ, ਨਾ ਸ਼ਿਕਵਾ ਕਰਨਾ ਹੈ, ਤੇ ਨਾ ਰਿਸ਼ਤੇਦਾਰਾਂ ਨੂੰ ਦੱਸਣਾ ਹੈ ਕਿ ਸਾਡੇ ਤੇ ਕੀ ਹੋਇਆ ਹੈ। ਨਹੀਂ, ਇਹ ਕੰਮ ਨਾ ਕਰਿਆ ਜੇ। ਖੁਦਾ ਦਾ ਕਲਾਮ ਇਹ ਹੀ ਦੱਸਦਾ ਹੈ, ਤੁਹਾਡੇ ਚੋਂ ਕੋਈ ਮੁਸੀਬਤ 'ਚ ਹੋਵੇ ਤੇ ਦੁਆ ਕਰੇ। ਸਵੇਰ ਸ਼ਾਮ ਦੁਆ ਕਰਨੀ ਸ਼ੁਰੂ ਕਰ ਦਿਓ, ਤੇ ਵੇਖਿਆ ਜੇ ਖੁਦਾ ਕਿਵੇਂ ਮੁਸੀਬਤ 'ਚ ਆਪੇ ਹੀ ਕੱਢੇਗਾ, ਤੇ ਨਾਲੇ ਬਰਕਤ ਵੀ ਦੇਗਾ, ਨਾਲੇ ਸਰਫਰਾਜ਼ੀ ਵੀ ਦੇਗਾ, ਤੇ ਤੁਸੀਂ ਬਾਪ ਬਰਕਤ ਕਹਿਲਾਓਗੇ, ਅਖਵਾਓਗੇ। ਬਾਪ ਬਰਕਤ ਅਖਵਾਓਗੇ। ਲੋਕ ਕਹਿਣਗੇ ਬੜੀਆਂ ਬਰਕਤਾਂ ਇਹਦੇ ਕੋਲੋਂ ਦੁਆ ਕਰੋ, ਖੁਦਾ ਨੇ ਇਹਨੂੰ ਬੜੀ ਬਰਕਤ ਦਿੱਤੀ ਜੇ। ਤੁਹਾਡੇ ਹੱਥੋਂ ਖੁਦਾ ਮੋਜਜ਼ੇ ਵੀ ਕਰਾ ਸਕਦਾ ਹੈ, ਖੁਦਾ ਤੁਹਾਡੇ ਹੱਥੋਂ ਵੱਡੇ ਵੱਡੇ ਕੰਮ ਵੀ ਕਰਵਾ ਸਕਦਾ ਹੈ, ਲੇਕਿਨ ਇਹਦੇ ਲਈ ਤੁਹਾਨੂੰ ਮੁਸੀਬਤ 'ਚੋਂ ਲੰਘਣਾ ਬੜਾ ਜ਼ਰੂਰੀ ਹੈ। ਇਸ ਲਈ ਮੁਸੀਬਤ 'ਚ ਹੋਵੋ ਤੇ ਦੁਆ ਕਰੋ, ਹੋਰ ਕੋਈ ਕੰਮ ਨਾ ਕਰੋ। ਇਹਦਾ ਦੂਜਾ ਹਿੱਸਾ ਹੈ, ਖੁਸ਼ ਹੋਵੋ ਤੇ ਕੀ ਕਰੋ? ਹਮਦ ਦੇ ਗੀਤ ਗਾਓ। ਹੁਣ ਅਸੀਂ ਕਰਨੇ ਕੀ ਆ? ਸਾਡੇ ਕੰਮ ਕੀ ਨੇ? ਅਸੀਂ ਖੁਸ਼ ਹੋਈਏ ਤੇ ਗਾਣੇ ਲਾਏ ਹੁੰਦੇ ਨੇ, ਡਾਂਸ ਕਰ ਰਹੇ ਹੁੰਦੇ ਆ। ਉਹ ਵਿਆਹਾਂ ਸ਼ਾਦੀਆਂ ਦੇ ਖੁਸ਼ੀ ਦੇ ਮੌਕੇ ਤੇ ਕੀ ਕਰਨੇ ਆ? ਨੱਚਨੇ ਆ, ਡਾਂਸ ਕਰਨੇ ਆ, ਤੇ ਗਾਣੇ ਸੁਣਨੇ ਆ, ਤੇ ਅਬਲੀਸ ਨੂੰ ਖੁਸ਼ ਕਰਨੇ ਆ। ਬਾਈਬਲ ਕਹਿੰਦੀ ਹੈ ਖੁਸ਼ ਹੋਵੋ ਤੇ ਕੀ ਕਰੋ? ਹਮਦ ਦੇ ਗੀਤ ਗਾਓ। ਤੇ ਹਮਦ ਕਿਹਦੀ ਕਰਨੀ ਹੈ? ਖੁਦਾ ਦੀ। ਓਏ ਅਬਲੀਸ ਦੀ ਹਮਦ ਤੇ ਨਹੀਂ ਕਰਨੀ। ਉਹ ਮੇਰੇ ਭਰਾਓ, ਇਹ ਮੇਰੀ ਗੱਲ ਪੱਲੇ ਬੰਨ ਲਓ। ਖੁਸ਼ ਹੋਵੋ ਤੇ ਕੀ ਕਰੋ? ਹਮਦ ਦੇ ਗੀਤ ਗਾਓ। ਤੇ ਜੇ ਮੁਸੀਬਤ 'ਚ ਹੋਵੋ ਤੇ ਦੁਆ ਕਰੋ, ਤੇ ਬਰਕਤਾਂ ਹੀ ਬਰਕਤਾਂ ਤੁਹਾਡੇ ਲਈ ਇੰਨੀਆਂ, ਆਸਮਾਨ ਤੁਹਾਡੇ ਲਈ ਖੁੱਲੇਗਾ, ਤੇ ਖੁਦਾ ਤੁਹਾਨੂੰ ਬਰਕਤ ਦੇਗਾ। ਈਮਾਨ 'ਚ ਵੀ ਮਜ਼ਬੂਤ ਹੋਵੋਗੇ, ਤੇ ਰੂਹਾਨੀ ਕੱਦ ਵੀ ਤੁਹਾਡਾ ਵਧੇਗਾ। ਇਸ ਲਈ ਅੱਜ ਸਾਰੇ ਸੁਣਨ ਵਾਲਿਆਂ ਵੱਲ ਕੇ ਮੈਂ ਇਹੀ ਕਹਿਣਾ ਚਾਹੁੰਦਾ ਵਾਂ, ਇਸ ਗੱਲ ਨੂੰ ਪੱਲੇ ਬੰਨ ਲਓ, ਚੇਤੇ ਰੱਖ ਲਓ ਕਿ ਖੁਸ਼ ਹੋਈਏ ਤੇ ਅਸਾਂ ਖੁਦਾ ਦੀ ਹਮਦ ਕਰਨੀ ਹੈ, ਤੇ ਜੇ ਮੁਸੀਬਤ 'ਚ ਹੋਏ ਤੇ ਫਿਰ ਵੀ ਖੁਦਾ ਅੱਗੇ ਦੁਆ ਕਰਨੀ ਹੈ, ਤੇ ਖੁਦਾ ਅੱਗੇ ਦੁਆ ਕਰਕੇ ਆਪਣੇ ਗੁਨਾਹਾਂ ਦੀ ਮਾਫੀ ਵੀ ਮੰਗਣੀ ਹੈ, ਤੇ ਖੁਦਾ ਦੇ ਨਾਲ ਵਫਾਦਾਰੀ ਵੀ ਵਿਖਾਣੀ ਹੈ
ਕਿ ਕੁਝ ਵੀ ਹੋਵੇ ਅਸੀਂ ਖੁਦਾਵੰਦ ਤੇਰੇ ਨਾਲ ਆ। ਉਹ ਸ਼ਾਇਰ ਨੇ ਗੀਤ ਗਾਇਆ ਨਾ ਕਿ ਉਹ ਦੇਵੇ ਨਾ ਦੇਵੇ ਉਹਦੀ ਰਜ਼ਾ 'ਚ ਰਹਿਣਾ ਹੈ। ਮੈਂ ਉਹਦੇ ਕੋਲੋਂ ਮੰਗਣਾ ਹੈ ਜਿਹਦੇ ਕੋਲੋਂ ਰਾਜੇ ਦੀ ਮੰਗਦੇ ਨੇ। ਉਹ ਦੇਵੇ ਜਾਂ ਨਾ ਦੇਵੇ ਉਹਦੀ ਰਜ਼ਾ 'ਚ ਰਹਿਣਾ ਹੈ। ਤੇ ਇਸ ਲਈ ਮੁਸੀਬਤ 'ਚੋਂ ਖੁਦਾ ਨਾਲ ਵਫਾਦਾਰੀ ਦਾ ਇਜ਼ਹਾਰ ਕਰੋ। ਉਹਦੀ ਰਜ਼ਾ 'ਚ ਅਸਾਂ ਰਹਿਣਾ ਭਾਵੇਂ ਕੁਝ ਵੀ ਹੋਵੇ। ਮੁਸੀਬਤ ਹੋਵੇ ਤੇ ਦੁਆ ਕਰਨੀ ਹੈ, ਖੁਸ਼ ਹੋਵੇ ਤੇ ਖੁਦਾ ਦੀ ਹਮਦ ਗੀਤ ਗਾਣੇ ਨੇ। ਅਸੀਂ ਅਬਲੀਸ ਦੀ ਹਮਦ ਨਹੀਂ ਕਰਨੀ। ਮੈਂ ਇਹ ਯਕੀਨ ਰੱਖਣਾ ਕਿ ਇਹ ਗੱਲ ਤੁਸੀਂ ਸੁਣ ਲਈਏ ਤੇ ਪੱਲੇ ਬੰਨ ਲਈਏ। ਮੈਂ ਇਹਦੇ ਤੇ ਹੋਰ ਵੀ ਦੱਸਾਂਗਾ, ਲੇਕਿਨ ਅੱਜ ਇੰਨਾ ਹੀ ਸਮਝੋ। ਅਸੀਂ ਆਉਣ ਵਾਲੀ ਰਿਕਾਰਡਿੰਗ ਦੇ ਵਿੱਚ ਦੱਸਾਂਗੇ ਇਹਦੇ ਅਗਲੇ ਹਿੱਸੇ ਦੇ ਬਾਰੇ ਵੀ, ਲੇਕਿਨ ਅੱਜ ਇੰਨੀ ਗੱਲ ਹੈ ਕਿ ਨਾ ਅਸਾਂ ਮੁਸੀਬਤ ਦੇ ਵਿੱਚ ਸ਼ਿਕਾਇਤ ਕਰਨੀ ਹੈ ਤੇ ਨਾ ਕਿਸੇ ਨਾਲ ਸ਼ਿਕਵਾ ਕਰਨਾ ਹੈ। ਖੁਦਾ ਅੱਗੇ ਦੁਆ ਕਰਨੀ ਹੈ ਤੇ ਖੁਦਾ ਦੀ ਹਮਦ ਕਰਨੀ, ਖੁਸ਼ ਹੋਈਏ। ਤੇ ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।